ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਅੱਜ ਦਾ ਥਰਡ ਇਸ਼ੂ ਸੀ ਉਹ ਇਹ ਸੀ ਕਿ ਭਾਰਤੀ ਫੌਜ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਤੇ ਮੁੜ ਕਬਜ਼ਾ ਕਰਨ ਨੂੰ ਤਿਆਰ। ਜਨਰਲ ਰਾਵਤ ਸ਼ਾਬਾਸ਼। ਸੋ ਇਸ ਉੱਪਰ ਸਾਨੂੰ ਬਹੁਤ ਹੀ ਵਧੀਆ ਆਪਣੇ ਵਿਚਾਰ ਦਿੱਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਹੁਣ ਆਪਾਂ ਗੱਲਬਾਤ ਕਰਾਂਗੇ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ। तो ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਵਿਚਾਰ ਹੈ ਗੁਰਬਾਣੀ ਵਿਚਾਰ ਹੈ ਉਸ ਦੇਖੋ ਵੀਰਵਾਰ ਦੇ ਪ੍ਰੋਗਰਾਮ 'ਚ ਅਸੀਂ ਭਗਤ ਬਾਣੀ ਦੇ ਉੱਤੇ ਵਿਚਾਰ ਕਰਦੇ ਜੀ ਔਰ ਪਿਛਲੇ ਥਰਸਡੇ ਯਾਨੀ ਕਿ ਵੀਰਵਾਰ ਭਗਤ ਧੰਨਾ ਜੀ ਜਿਨ੍ਹਾਂ ਦਾ ਸੰਬੰਧ ਅਜੋਕੇ ਰਾਜਸਥਾਨ ਦੇ ਨਾਲ ਜੁੜਦਾ ਹੈ ਜਾ ਕੇ ਕਿਸੇ ਵੇਲੇ ਰਾਜਪੂਤਾਨਾ ਰਿਆਸਤ ਸੀ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਸਾਰੀ ਬੈਲਟ ਦੇ ਵਿੱਚ ਉਹ ਭਰਤਪੁਰ ਹੋਏ ਹਰਿਆਣੇ ਦੇ ਰੋਹਤਕ ਗੁੜਗਾਉਂ ਦੂਸਰੇ ਇਲਾਕੇ ਹੋਣ ਜਾਂ ਪੰਜਾਬ ਦੀ ਬਠਿੰਡਾ ਬੈਲਟ ਜਿਹੜੀ ਗੰਗਾ ਨਗਰ ਔਰ ਅੱਗੇ ਜਾ ਕੇ ਹਨੂਮਾਨਗੜ੍ਹ ਨਾਲ ਜੁੜਦੀ ਹੈ, ਇਹ ਵੱਡੀ ਬੈਲਟ ਜਿਹੜੀ ਹੈ ਇਹ ਜੱਟ ਕਬੀਲੇ ਜਿਨ੍ਹਾਂ ਨੂੰ ਜਾਟ ਇਸ ਲੈਂਗੁਏਜ ਦੇ ਵਿੱਚ ਇੱਥੋਂ ਦੀ ਕਿਹਾ ਜਾਂਦਾ ਉਹਨਾਂ ਨਾਲ ਇਹਨਾਂ ਦਾ ਸੰਬੰਧ ਸੀ ਜੀ। ਔਰ ਭਗਤ ਧੰਨਾ ਜੀ ਦਾ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਵੀ ਜਦੋਂ ਇਸ ਆਸਾ ਰਾਗ ਦੇ ਵਿੱਚ ਹੀ 3 ਸ਼ਬਦ ਨੇ ਭਗਤ ਧੰਨਾ ਜੀ ਦੇ ਔਰ ਪਹਿਲੇ ਸ਼ਬਦ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਨੇ ਮਹੱਲਾ 5ਵਾਂ ਦੇ ਨਾਂ ਥੱਲੇ ਇੱਕ ਸ਼ਬਦ ਇਹ ਦੱਸਣ ਲਈ ਕਿ ਰੱਬ ਦੀ ਕਿੰਨੀ ਵਡਿਆਈ ਹੈ, ਕਿੰਨੀ ਬਖਸ਼ਿਸ਼ ਹੁੰਦੀ ਹੈ ਕਿ ਕਿਵੇਂ ਜਿਹੜਾ ਉਹ ਭਗਤ ਨਾਮਦੇਵ ਹੋਣ ਜਿਹੜੇ ਗਰੀਬ ਆਦ ਦਾਮ ਕੋ ਛੀਪਰੋ ਜਪ ਪਏ ਲਖੀਨਾ ਕਿ ਅੱਧੀ ਕੌੜੀ ਦਾ ਬੰਦਾ ਜਿਸ ਨੂੰ ਆਮ ਲੋਕ ਸਮਝਦੇ ਸੀ ਉਹਨਾਂ ਨੇ ਜਿਹੜਾ ਉਹ ਉਸ ਵਾਹਿਗੁਰੂ ਨੂੰ ਜਪ ਕੇ ਉਹ ਲੱਖਾਂ ਦੇ ਹੋਏ ਔਰ ਇਸੇ ਤਰ੍ਹਾਂ ਜਿਹੜਾ ਗੋਬਿੰਦ 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 ਸੋ ਨਾਮ ਦਿਓ ਮਨ ਲੀਨਾ ਆਦ ਦਾਮ ਕੋ ਛੀਪਰੋ ਜਪ ਪਏ ਲਖੀਨਾ ਕਿ ਜਿਨ੍ਹਾਂ ਨੂੰ ਇੱਕ ਅੱਧੀ ਕੌੜੀ ਦਾ ਛਿੰਬਾ ਸਮਝ ਕੇ ਨਕਾਰਿਆ ਹੋਇਆ ਸੀ। ਸੋ ਇਸੇ ਤਰ੍ਹਾਂ ਹੀ ਉਹਨਾਂ ਨੇ ਭਗਤ ਰਵਿਦਾਸ ਜੀ ਕਬੀਰ ਜੀ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਗੁਰੂ ਅਰਜਨ ਸਾਹਿਬ ਨੇ ਕਿ ਭਾਈ ਕਿਵੇਂ ਇਹ ਵੀ ਉਹਨਾਂ ਛੋਟੀਆਂ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ ਲੇਕਿਨ ਕਿਵੇਂ ਜਿਹੜੇ ਰੱਬ ਨੂੰ ਯਾਦ ਕਰਕੇ ਇਹਨਾਂ ਨੇ ਅਮਰ ਪਦ ਪ੍ਰਾਪਤ ਕੀਤਾ ਔਰ ਫਿਰ ਇਹ ਫਰਮਾਇਆ ਕਿ ਇਹ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਕਿ ਵੀ ਇਹ ਜਿਹੜਾ ਇੱਕ ਗਰੀਬ ਜੱਟ ਜਾਟਰੋ ਉਹਨੂੰ ਲੱਗਾ ਕਿ ਭਾਈ ਇਹ ਰੱਬ ਦੇ ਨਾਲ ਜੁੜਨ ਦੇ ਲਈ ਤਾਂ ਕੋਈ ਡਿਗਰੀ ਕੋਈ ਅਮੀਰੀ ਕੋਈ ਵਿਦਿਆ ਕੋਈ ਐਜੂਕੇਸ਼ਨ ਉਹ ਤਾਂ ਪਿਆਰ ਹੈ ਕਿ ਉਸ ਦੇ ਨਾਲ ਜਿਹੜਾ ਤੁਸੀਂ ਜਦੋਂ ਦੇਖਦੇ ਹੋ ਤੇ ਭੈ ਜਦੋਂ ਉਹਨਾਂ ਨੇ ਰੱਬ ਦੀ ਬੰਦਗੀ ਕੀਤੀ ਤੇ ਭੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ ਕਿ ਭਾਈ ਰੱਬ ਜਿਹੜੇ ਨੇ ਉਹ ਪ੍ਰਤੱਖ ਹੋ ਕੇ ਪ੍ਰਗਟ ਹੋਏ ਔਰ ਉਹ ਵੱਡੇ ਭਾਗ ਵਾਲੇ ਧੰਨਾ ਜੀ ਹੋਏ। ਸੋ ਉਹਨਾਂ ਦਾ ਇੱਕ ਸ਼ਬਦ ਅਸੀਂ ਪਿਛਲੇ ਹਫਤੇ ਵਿਚਾਰਿਆ ਸੀ। ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਜਿਹੜਾ ਮੈਂ ਜਿਸ ਚੋਂ ਮੈਂ ਥੋੜਾ ਬਹੁਤ ਕੋਟ ਕੀਤਾ ਸ਼ਾਇਦ ਕੁਝ ਮੈਂ ਗਲਤ ਵੀ ਕੋਟ ਕੀਤਾ ਹੋਏ ਐਗਜ਼ੈਕਟ ਸ਼ਬਦ ਨਾ ਹੋਣ ਪਰ ਕਿਉਂਕਿ ਉਸ ਤੋਂ ਅਗਲਾ ਸ਼ਬਦ ਵੀ ਆਸਾ ਰਾਗ ਭਗਤ ਧੰਨਾ ਜੀ ਦਾ ਹੀ ਹੈ। ਸੋ ਇਸ ਦੋ ਦੇ ਵਿਚਾਲੇ ਗੁਰੂ ਅਰਜਨ ਸਾਹਿਬ ਦਾ ਸ਼ਬਦ ਹੋਣਾ ਅਹਿਮੀਅਤ ਰੱਖਦਾ ਜਿਵੇਂ ਅਸੀਂ ਪਿਛਲੇ ਪ੍ਰੋਗਰਾਮ 'ਚ ਕਿਹਾ ਸੀ ਕਿ ਜਿਹੜੀ ਲੋਕਾਂ ਦੇ ਵਿੱਚ ਬਹੁਤ ਪਪੂਲਰ ਕਹਾਣੀ ਕਿ ਧੰਨੇ ਨੇ ਰੱਬ ਪਾ ਲਿਆ ਪੱਥਰ ਨੂੰ ਪੂਜ ਕੇ ਕਿ ਪੰਡਤ ਨੇ ਪੱਥਰ ਦਿੱਤਾ ਉਹਨੇ ਕਿਹਾ ਧੰਨਿਆ ਤੇਰੇ ਸਾਰੇ ਕੰਮ ਕਰ ਦੇਗਾ ਹਲ ਵੀ ਚਲਾ ਦੇਗਾ ਧੰਨਾ ਆਕੀ ਹੋ ਕੇ ਬਹਿ ਗਿਆ ਉਹਨੂੰ ਕਹਿੰਦਾ ਵੀ ਉੱਠ ਕੇ ਚੱਲ ਮੇਰੇ ਖੇਤਾਂ 'ਚ ਨਹੀਂ ਤਾਂ ਮੈਂ ਲੱਗਾ ਮਰਨ। ਸੋ ਇਸ ਕਿਸਮ ਦੀ ਸੋ ਗੁਰੂ ਸਾਹਿਬ ਨੇ ਇਸ ਸ਼ਬਦ ਦੇ ਰਾਹੀਂ ਦੱਸਿਆ ਕਿ ਕਿਵੇਂ ਭਗਤ ਧੰਨਾ ਜੀ ਨੇ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਜਿਨ੍ਹਾਂ ਨੇ ਪਰਮ ਪਦ ਨੂੰ ਹਾਸਲ ਕੀਤਾ ਸੀ ਉਹਨਾਂ ਦੀ ਉਦਾਹਰਣ ਉਹਨਾਂ ਦੀ ਪ੍ਰੇਰਨਾ ਉਹਨਾਂ ਦਾ ਰੁਤਬਾ ਜਿਹੜਾ ਰੱਬ ਨਾਲ ਪਿਆਰ ਦਾ ਸੀ ਉਹਨੂੰ ਦੇਖ ਕੇ ਜਿਹੜਾ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲੱਗਾ ਕਿ ਗਰੀਬ ਜੱਟ ਦਾ ਪੁੱਤਰ ਜਿਹੜਾ ਹੈ ਇਹਨੂੰ ਦੇਖ ਕੇ ਭਗਤੀ ਵੱਲ ਲੱਗਾ। ਔਰ ਅੱਜ ਦਾ ਜਿਹੜਾ ਸ਼ਬਦ ਹੈ ਇਹਦੇ 'ਚ ਵੀ ਉਹ ਫੇਥ ਕੇ ਅਲਟੀਮੇਟਲੀ ਰੱਬ ਹੀ ਕਰਨ ਕਰਾਣ ਹਾਰ ਹੈ। ਭਗਤ ਧੰਨਾ ਜੀ ਫਰਮਾਉਂਦੇ ਨੇ ਆਸਾ ਬਾਣੀ ਜਿਵੇਂ ਆਸਾ ਰਾਗ ਦਾ ਇਹ ਸ਼ਬਦ ਹੈ ਰੇ ਚਿੱਤ ਚੇਤਸ ਕੀ ਨਾ ਦਇਆਲ ਦਮੋਦਰ ਬਿਬੈ ਨਾ ਜਾਨਸ ਕੋਈ ਜੇ ਤਾਵਹਿ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਇਹ ਰਹਾਉ ਦੀ ਤੁਕ ਹੈ ਇਹੀ ਸੈਂਟਰਲ ਆਈਡੀਆ ਹੈ ਕਿ ਹੇ ਮੇਰੇ ਮਨ ਤੂੰ ਉਸ ਦਇਆਲ ਨੂੰ ਜਿਹੜਾ ਰਹਿਮ ਕਰਨ ਵਾਲਾ ਵਾਹਿਗੁਰੂ ਹੈ ਦਮੋਦਰ ਵਾਹਿਗੁਰੂ ਦਾ ਨਾਂ ਹੈ ਕਿਸੇ ਵੇਲੇ
ਇਹ ਕ੍ਰਿਸ਼ਨ ਦੇ ਨਾਂ ਦੇ ਤੌਰ ਦੇ ਉੱਤੇ ਕ੍ਰਿਸ਼ਨ ਜੀ ਲਈ ਵਰਤਿਆ ਜਾਂਦਾ ਸੀ, ਪਰ ਬਹੁਤ ਸਾਰੇ ਲਫ਼ਜ਼ ਜਿਹੜੇ ਸਰਗੁਣ ਭਗਤੀ ਦੇ ਸਨ, ਗੁਰੂ ਸਾਹਿਬਾਨ ਨੇ, ਭਗਤ ਜਨਾਂ ਨੇ ਰੱਬ ਦੇ ਨਾਲ ਪ੍ਰੀਤ ਦੇ ਲਈ ਵਿੱਚ ਲਿਆਂਦੇ। ਰੇ ਚਿਤ ਹੇ ਮੇਰੇ ਮਨ ਚੇਤਸ ਕੀ ਨਾ ਦਇਆਲ ਦਮੋਦਰ, ਕਿ ਤੂੰ ਉਸ ਵਾਹਿਗੁਰੂ ਨੂੰ ਜਿਹੜਾ ਦਿਆਲੂ ਹੈ, ਚੇਤਸ ਕੀ ਨਾ, ਉਹਨੂੰ ਤੂੰ ਕਿਉਂ ਨਹੀਂ ਯਾਦ ਕਰਦਾ। ਬਿਬੈ ਨਾ ਜਾਣਸ ਕੋਈ, ਬਿਬੈ ਹੁੰਦਾ ਹੋਰ, ਉਸ ਵਾਹਿਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਨਾ ਜਾਣ, ਕਿਸੇ ਹੋਰ ਦੀ ਹੋਂਦ ਨਹੀਂ ਹੈ ਉਸ ਵਾਹਿਗੁਰੂ ਤੋਂ ਬਿਨਾ। ਜੇ ਤਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਜਿੱਧਰ ਮਰਜ਼ੀ ਦੌੜ ਲੈ, 6 ਦਿਸ਼ਾਵਾਂ 'ਚ ਦੌੜ ਲੈ, ਆਸਟ੍ਰੇਲੀਆ ਤੋਂ ਲੈ ਕੇ ਅਮਰੀਕਾ ਤੱਕ ਸਾਰੇ ਕੰਟੀਨੈਂਟਸ 'ਚ ਦੌੜ ਲਓ, ਅਲਾਸਕਾ ਵੀ ਚਲੇ ਜਾਓ, ਪਹਾੜਾਂ ਤੇ ਚੜ੍ਹ ਜਾਓ, ਸਮੁੰਦਰ 'ਚ ਵੜ ਜਾਓ, ਅਲਟੀਮੇਟਲੀ ਇਹ ਸਾਰਾ ਜਿਹੜਾ ਬ੍ਰਹਮੰਡ ਹੈ, ਸਾਰੀ ਕਾਇਨਾਤ ਹੈ, ਔਰ ਇਹ ਧਰਤੀ, ਅਸੀਂ ਤਾਂ ਧਰਤੀ ਫਿਰ ਕੇ ਹੀ ਕਿੰਨਾ ਜਿਹੜੀ ਜ਼ਿੰਦਗੀ ਹੈ ਉਹਦਾ ਹਿੱਸਾ ਜੇ ਬਤੀਤ ਕਰ ਦਈਏ। ਜੇ ਤਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋਈ, ਇਨ ਦਾ ਐਂਡ ਇਹੀ ਗੱਲ ਸਮਝ ਆਏਗੀ ਕਿ ਜੋ ਵਾਹਿਗੁਰੂ ਕਰਦਾ ਉਹੀ ਹੁੰਦਾ, ਤੁਹਾਡੇ ਕੀਤਿਆਂ ਨਹੀਂ ਕੁਝ ਹੁੰਦਾ। ਤੁਸੀਂ ਆਪਣੇ ਮਨ ਨੂੰ ਸਮਝਾ ਲਓ, ਮਨ ਨੂੰ ਇੱਕ ਠੀਕ ਦਿਸ਼ਾ ਵੱਲ ਲਾ ਲਓ, ਇਹੀ ਬਹੁਤ ਵੱਡੀ ਗੱਲ ਹੈ। ਬਾਕੀ ਤਾਂ ਇਸ ਸਾਰੇ ਖੰਡ ਬ੍ਰਹਮੰਡਾਂ ਨੂੰ ਚਲਾਉਣ ਵਾਲਾ ਵਾਹਿਗੁਰੂ ਹੈ। ਔਰ ਫਿਰ ਭਗਤ ਜੀ ਨੇ 2-3 ਉਦਾਹਰਨਾਂ ਦੇ ਕੇ ਦੱਸਿਆ ਕਿ ਕਿਵੇਂ ਵਾਹਿਗੁਰੂ ਪ੍ਰਤਪਾਲਨਾ ਕਰਨ ਵਾਲਾ ਹੈ, ਕਿਵੇਂ ਰੱਬ ਹਰ ਇੱਕ ਦੀ ਜਿਹੜੀ ਹੈ ਪਰਵਰਿਸ਼ ਕਰਦਾ ਹੈ। ਪਹਿਲਾ ਭਗਤ ਜੀ ਨੇ, ਔਰ ਕੱਲ ਦੇ ਸ਼ਬਦ 'ਚ ਵੀ ਇਹ ਆਇਆ ਸੀ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦਵਾਰ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਹੁਣ ਅਸੀਂ ਕੱਲ ਵੀ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਯੂਟਰਸ ਦੇ ਵਿੱਚ ਬੱਚਾ ਬੱਚੀ ਉਸ ਦੀ ਰੱਬ ਪਰਵਰਿਸ਼ ਕਰਦਾ ਹੈ, ਕਿਵੇਂ ਉਸ ਸਾਰੇ ਰੱਬ ਰਿਜ਼ਕ ਦਿੰਦਾ ਹੈ। ਤੇ ਭਗਤ ਜੀ ਫਰਮਾਉਂਦੇ ਨੇ ਜਨਨੀ ਕੇਰੇ, ਜਨਨੀ ਮਾਂ, ਕੇਰੇ ਦੇ, ਮਾਂ ਦੇ ਉਦਰ ਢਿੱਡ ਦੇ ਵਿੱਚ, ਉਦਕ ਪਾਣੀ। ਹੁਣ ਜਦੋਂ ਤੁਸੀਂ ਦੇਖਦੇ ਹੋ ਕਿ ਜਿਹੜਾ ਸਾਡਾ ਇਨਸਾਨੀ ਵਜੂਦ ਹੈ ਉਸ ਦਾ ਵੀ ਵੱਡਾ ਹਿੱਸਾ ਪਾਣੀ ਹੈ, ਔਰ ਇਹੀ ਜਿੱਥੇ ਬੱਚਾ ਐਗਜ਼ਿਸਟ ਕਰ ਰਿਹਾ ਮਾਂ ਦੇ ਗਰਭ ਦੇ ਵਿੱਚ, ਉੱਥੇ ਵੀ ਪਾਣੀ ਹੈ, 4 ਚੁਫੇਰੇ ਫਲੂਇਡ, ਯੂਟਰਾਈਨ ਫਲੂਇਡ ਵੀ ਇਹੀ ਹੈ, ਔਰ ਉਸ ਦੇ ਵਿੱਚ ਕਿਵੇਂ ਉਹ ਸਰਵਾਈਵ ਕਰਦਾ ਹੈ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਪਿੰਡ ਹਿਊਮਨ ਬਾਡੀ, ਜਦੋਂ ਅਸੀਂ ਕਹਿੰਦੇ ਹਾਂ ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ, ਸਭ ਪਿੰਡ ਬਾਡੀ ਲਈ ਵੀ ਹੈ, ਬਾਡੀ ਲਈ ਹੈ, ਕਿ ਉਸ ਉਦਰ ਦੇ ਵਿੱਚ ਮਾਂ ਦੇ ਗਰਭ ਦੇ ਵਿੱਚ ਜਿੱਥੇ ਪਾਣੀ ਦਾ ਵੀ ਫੈਲਾਅ ਹੈ, ਕਿਵੇਂ ਉਹ ਵਜੂਦ ਰੱਬ ਨੇ ਕ੍ਰੀਏਟ ਕੀਤਾ ਜਿਹਦੇ 10 ਦਰਵਾਜ਼ੇ ਨੇ। 10 ਦਰਵਾਜ਼ੇ ਤੁਹਾਡੀਆਂ 10 ਜਿਹੜੀਆਂ ਮੂੰਹ, ਨੱਕ, ਅੱਖਾਂ, ਉਦਰ, ਲਿੰਗ, ਹੱਥ, ਪੈਰ, ਜਿਹੜੀ ਸਕਿਨ, ਇਹ 10 ਜਿਹੜੇ ਨੇ, ਔਰ 9 ਇਹ ਨੇ, 10ਵਾਂ ਜਿਹੜਾ ਉਹ ਰੱਬ ਦੇ ਨਾਲ ਮਿਲਣ ਦਾ ਦਰਵਾਜ਼ਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਕਿਵੇਂ ਜਿਹੜਾ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ, ਤਹਿ ਅਨੇਕ ਰਾਓ ਨਾਓ ਨਵਨਿਦ, ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ, ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਸੋ ਭਗਤ ਧੰਨਾ ਜੀ ਨੇ 10ਵਾਂ ਵੀ ਉਹਦੇ ਨਾਲ ਰੱਖਿਆ, ਉਹ ਕੋਈ ਖੋਲ ਲੈ ਰੱਬ ਦੀ ਬਖਸ਼ਿਸ਼ ਦੇ ਨਾਲ, ਉਹ ਕਿਰਪਾ ਦਾ ਪਾਤਰ ਹੈ। ਪਰ ਭਗਤ ਜੀ ਫਰਮਾਉਂਦੇ ਨੇ ਕਿਵੇਂ ਜਿਸ ਰੱਬ ਨੂੰ ਮੈਂ ਕਹਿ ਰਿਹਾ ਕਿ ਤੁਸੀਂ ਖੰਡਾਂ ਬ੍ਰਹਮੰਡਾਂ ਜਿੱਥੇ ਮਰਜ਼ੀ ਚਲੇ ਜਾਓ ਉਹਦੇ ਬਿਨਾ ਢੋਈ ਨਹੀਂ, ਉਹਨੇ ਮਾਂ ਦੇ ਉਦਰ ਦੇ ਵਿੱਚ ਉਦਕ ਦੇ ਹੁੰਦਿਆਂ ਕਿਵੇਂ ਉਸ ਨੇ 10 ਦਰਵਾਜ਼ੇ ਰੱਖ ਕੇ ਇਹ ਇਨਸਾਨੀ ਵਜੂਦ ਨੂੰ ਸਿਰਜਿਆ। ਫਿਰ ਉਹਨਾਂ ਨੇ ਦੂਸਰੀ ਉਦਾਹਰਨ ਭਗਤ ਜੀ ਨੇ ਦਿੱਤੀ, ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਦੇਖੋ ਸਾਡਾ ਮਾਲਕ ਕਿਉਂ ਜਿਹਾ ਕਿ ਉਸ ਦੇ ਵਿੱਚ ਵੀ ਜਿਹੜੀ ਅੱਗ ਹੈ, ਜਠਰਾਗਨੀ ਵੀ ਹੈ, ਪਾਣੀ ਵੀ ਹੈ, ਉਹਦੇ 'ਚ ਵੀ ਆਹਾਰ ਦਿੱਤਾ ਹੈ, ਫੂਡ ਜਿਹੜਾ ਬੱਚੇ ਦਾ ਰੱਖਿਆ। ਦੂਸਰਾ ਉਹਨੇ ਕਿਹਾ ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਹੁਣ ਇੱਕ ਤਾਂ ਕੱਛੂ ਕੰਮਾ ਹੁੰਦਾ ਜੀ, ਇੱਕ ਫਿਰ ਉਹਦੀ ਘਰ ਵਾਲੀ ਹੋਏਗੀ ਕੱਛੂ ਕੰਮੀ। ਸੋ ਭਗਤ ਜੀ ਨੇ ਕੰਮੀ ਇਸਤੇਮਾਲ ਕੀਤਾ ਹੈ, ਕੁੰਮੀ।
ਕੁੰਮੀ ਜ਼ਾਲਮ ਹੈ। ਹੁਣ ਤੁਸੀਂ ਜੇ ਦੇਖੋ ਕਿ ਜਿਹੜਾ ਕੱਛੂ ਕੰਮਾ ਹੈ ਜਾਂ ਕੱਛੂ ਕੰਮੀ ਹੈ ਜੀ, ਉਹ ਪਾਣੀ ਦੇ ਵਿੱਚ ਹੁੰਦੀ ਹੈ, ਪਰ ਜਦੋਂ ਉਹਨੇ ਬੱਚੇ ਦੇਣੇ ਨੇ ਉਹ ਬਾਹਰ ਜਿਹੜਾ ਸਮੁੰਦਰ ਦੇ ਕੰਢੇ ਰੇਤਾ ਹੁੰਦਾ ਹੈ ਉੱਥੇ ਆ ਕੇ ਉਹ ਜਿਹੜਾ ਆਂਡੇ ਔਰ ਉਹਦੇ ਚੋਂ ਬੱਚੇ ਹੁੰਦੇ ਨੇ ਜੀ। ਹੁਣ ਭਗਤ ਜੀ ਯਾਦ ਕਰਵਾਉਂਦੇ ਨੇ ਕੁੰਮੀ ਜ਼ਾਲਮ ਆਏ ਤਨ ਤਿਸ ਬਾਹਰ, ਕਿ ਕੱਛੂ ਕੰਮੀ ਤਾਂ ਪਾਣੀ 'ਚ ਹੈ, ਬੱਚੇ ਉਹਨੇ ਬਾਹਰ ਰੇਤੇ ਦੇ ਉੱਤੇ ਦਿੱਤੇ ਨੇ। ਜੀ, ਪੰਖ ਖੀਰ ਤਿਨ ਨਾਹੀ, ਉਹ ਜਿਹੜੇ ਬੱਚੇ ਦਿੱਤੇ ਨੇ ਨਾ ਉਹਨਾਂ ਦੇ ਖੰਭ ਨੇ ਤੇ ਨਾ ਹੀ ਦੁੱਧ ਹੈਗਾ ਉਹਨਾਂ ਦੇ ਲਈ। ਜਿਵੇਂ ਜਾਨਵਰ ਤਾਂ ਦੁੱਧ ਮਾਂ ਦਾ ਜਨਮ ਦੇ ਨਾਲ ਉਹਨਾਂ ਦੀ ਖੁਰਾਕ ਹੁੰਦੀ ਹੈ, ਹੁਣ ਉਹ ਕੱਛੂ ਕੰਮੀ ਨੇ ਜਿਹੜੇ ਬੱਚੇ ਦਿੱਤੇ ਰੇਤੇ ਦੇ ਉੱਤੇ, ਆਪ ਉਹ ਪਾਣੀ ਚਲੀ ਗਈ, ਬੱਚੇ ਉੱਥੇ ਨੇ, ਨਾ ਉਹਨਾਂ ਨੂੰ ਬੱਚਿਆਂ ਨੂੰ ਖੰਭ ਲੱਗੇ ਹੋਏ ਨੇ ਤੇ ਨਾ ਹੀ ਦੁੱਧ ਪੀਣ ਦਾ ਉਹਨਾਂ ਦਾ ਕੋਈ ਪ੍ਰਬੰਧ ਹੈ। ਜੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਹੁਣ ਇਸ ਗੱਲ ਵੱਲ ਧਿਆਨ ਦੇ ਕਿ ਕਿਵੇਂ ਉਹਨਾਂ ਨੂੰ ਵੀ ਰਿਜ਼ਕ ਮਿਲਿਆ, ਕਿ ਉਹਨਾਂ ਨੂੰ ਦੇਣ ਵਾਲਾ ਉਹ ਵਾਹਿਗੁਰੂ ਹੈ ਕਿਵੇਂ। ਔਰ ਇਸ ਨੂੰ ਹੀ ਜਦੋਂ ਅਸੀਂ ਰਹਿਰਾਜ ਸਾਹਿਬ ਦੇ ਵਿੱਚ ਮਾਈਗ੍ਰੇਟਰੀ ਬਰਡਸ, ਸਾਈਬੇਰੀਆ ਰਸ਼ੀਆ ਦੇ ਵਿੱਚ ਹੈ, ਜਿੱਥੋਂ ਉੱਡਦੇ ਨੇ ਤੇ ਇੱਥੇ ਬਹੁਤ ਵਾਰ ਹੁਣ ਸਾਡੇ ਹਰੀਕੇ ਪੱਤਣ ਜਿੱਥੇ ਸਤਲੁਜ ਤੇ ਬਿਆਸ ਮਿਲਦੇ ਨੇ ਉੱਥੇ ਵੀ ਉਹਨਾਂ ਬਰਡਸ ਨੂੰ ਸਪੌਟ ਕੀਤਾ ਜਾਂਦਾ ਹੈ। ਸੋ ਜਦੋਂ ਗੁਰੂ ਸਾਹਿਬ ਨੇ ਫਰਮਾਇਆ ਉਡੈ ਊਡ ਆਵੇ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ, ਕਿ ਕਿਵੇਂ ਸੈਂਕੜਿਆਂ ਕੋ ਉਡੈ ਊਡ ਆਵੇ ਸਹਿ ਕੋਸਾਂ, ਉਹ ਮਾਈਗ੍ਰੇਟਰੀ ਬਰਡ, ਉਹ ਕੂੰਜਾਂ ਉੱਥੋਂ ਤੁਰਦੀਆਂ ਨੇ ਤਿਸ ਪਾਛੈ ਬਚਰੇ ਆਪਣੇ ਬੱਚਿਆਂ ਨੂੰ ਉਹ ਪਿੱਛੇ ਛੱਡ ਆਉਂਦੀਆਂ ਨੇ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਉਹਨਾਂ ਨੂੰ ਕੌਣ। ਔਰ ਜਦੋਂ ਉਹ ਹਜ਼ਾਰਾਂ ਮੀਲ ਸਫ਼ਰ ਤੈਅ ਕਰਕੇ ਵਾਪਸ ਜਾਂਦੀਆਂ ਨੇ ਉਹ ਆਪਣੇ ਬੱਚਿਆਂ ਨੂੰ ਪਛਾਣਦੀਆਂ, ਬੱਚੇ ਪੜ੍ਹੇ ਹੁੰਦੇ ਨੇ ਵੱਡੇ ਹੁੰਦੇ ਨੇ, ਉਹ ਉਹਨਾਂ ਨੂੰ ਭੁੱਲਿਆ ਨਹੀਂ ਹੁੰਦਾ। ਹਜ਼ਾਰਾਂ ਮੀਲ ਤੋਂ ਬਾਅਦ ਵੀ ਜਾ ਕੇ ਉਹਨਾਂ ਨੂੰ ਗੁਰੂ ਸਾਹਿਬ ਨੇ ਫਰਮਾਇਆ ਵੀ ਉਹਨਾਂ ਨੂੰ ਕੌਣ ਖਵਾਉਂਦਾ, ਉਹਨਾਂ ਨੂੰ ਕੌਣ ਚੁਗਾਉਂਦਾ, ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਆਪਣੇ ਮਨ ਦੇ ਵਿੱਚ ਇਹ ਦੇਖ ਸੋਚ ਕੇ ਤੇ ਫਿਰ ਤੁਹਾਡਾ ਯਕੀਨ ਉਸ ਵਾਹਿਗੁਰੂ ਤੇ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ। ਇਸ ਤੋਂ ਪਹਿਲੀ ਤੁਕ ਹੈ ਮਾਈਗ੍ਰੇਟਰੀ ਬਰਡਸ ਦੀ ਉਦਾਹਰਣ ਇਸ ਲਈ ਦਿੱਤੀ ਵੀ ਸਾਨੂੰ ਭਰੋਸਾ ਹੀ ਨਹੀਂ, ਅਸੀਂ ਸਮਝਦੇ ਅਸੀਂ ਕਮਾਉਣ ਵਾਲੇ ਆ, ਨਾ ਰੇ ਬੱਚਿਆਂ ਦਾ ਕੀ ਬਣੇਗਾ, ਹੋਰ ਵੀ ਕਮਾ ਲਓ। ਐ ਨਹੀਂ ਕਲਾਲੇ ਨੂੰ ਇੱਕ ਨੇ ਕਿਹਾ, ਜੋਤਸ਼ੀ ਨੇ ਉਹਨੇ ਕਿਹਾ ਜੀ ਤੇਰੀਆਂ 20 ਕੁਲਾਂ ਜਿਹੜੀਆਂ ਨੇ ਉਹ ਬਹੁਤ ਸੁਖੀ ਰਹਿਣਗੀਆਂ, ਰੱਜ ਕੇ ਖਾਣਗੀਆਂ। ਉਹ ਰੋਣ ਲੱਗ ਗਿਆ ਉੱਚੀ ਉੱਚੀ। ਉਹਨੇ ਕਿਹਾ ਕੀ ਹੈ, ਕਹਿੰਦਾ ਇੱਕਵੀਂ ਕਿੱਥੋਂ ਖਾਏਗੀ। ਸੋ ਸਾਡਾ ਹਾਲ ਤਾਂ ਇਹ ਹੈ, ਲੇਕਿਨ ਇੱਥੇ ਫੇਥ ਕਿ ਵੀ ਕਿਵੇਂ ਵਾਹਿਗੁਰੂ ਕਰਨ ਕਰਾਉਣ ਵਾਲਾ। ਤੇ ਅਖੀਰ ਚ ਭਗਤ ਜੀ ਨੇ ਫਰਮਾਇਆ ਪੂਰਨ ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ ਸਮਝ ਦੇਖ ਮਨ ਮਾਹੀ। ਤੇ ਅਖੀਰ ਚ ਪਾਖਨ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਾਹੀ, ਕਹਿ ਤੰਨਾ ਪੂਰਨ ਤਾਹੂ ਕੋ ਮਤਰੇ ਜੀ ਡਰਾਹੀ। ਫਿਰ ਉਹਨਾਂ ਨੇ ਇੱਕ ਪੱਥਰ ਦੀ ਉਦਾਹਰਣ ਦਿੱਤੀ। ਹੁਣ ਜਦੋਂ ਗੁਰੂ ਸਾਹਿਬ ਨੇ ਇਹ ਵੀ ਫਰਮਾਇਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜਕ ਆ ਗਿਆ ਕਰ ਤਰਿਆ। ਹੁਣ ਸੈਲ ਸਲੇਟਾਂ ਹੁੰਦੀਆਂ, ਜੇ ਤੁਸੀਂ ਪਹਾੜ ਦੇਖੇ ਹੋਣ ਤੇ ਉਹ ਤਰਾਸ਼ੀਆਂ ਹੁੰਦੀਆਂ, ਉਹਨਾਂ ਨਾਲ ਹੀ ਘਰ ਬਣਦੇ ਨੇ। ਤੇ ਕਈ ਵਾਰ ਪੱਥਰ ਜਦੋਂ ਤੁਸੀਂ ਉਹਨੂੰ ਕੋਈ ਤੋੜੋ ਤੇ ਉਹਦੇ ਵਿੱਚੋਂ ਵੀ ਕੋਈ ਨਿਕਲਦਾ ਕੀੜਾ, ਤੇ ਜਿਹੜਾ ਈਵਨ ਉਹਨੂੰ ਪੱਥਰ ਤੋੜਨ ਵਾਲਾ ਹੁੰਦਾ ਹੈ ਘਰ ਬਣਾਉਣ ਦੇ ਲਈ ਬਹੁਤ ਵਾਰੀ ਪੱਥਰਾਂ ਦੀ ਚਿਣਾਈ ਹੁੰਦੀ ਹੈ। ਤੇ ਮਿਸਤਰੀ ਵੀ ਹੈਰਾਨ ਹੁੰਦਾ ਵੀ ਇਹ ਸਾਰੇ ਪਾਸੇ ਬੰਦ ਹੈ ਪੱਥਰ, ਇਹਨੂੰ ਰੋਜ਼ੀ ਕਿੱਥੋਂ ਮਿਲੀ। ਔਰ ਇਹੀ ਗੱਲ ਭਗਤ ਜੀ ਨੇ ਫਰਮਾਈ ਪਾਖਨ ਕੀਟ ਗੁਪਤ ਹੋਏ ਰਹਤਾ। ਪਾਖਣ ਕਹਿੰਦੇ ਨੇ ਪੱਥਰ ਨੂੰ, ਇਹ ਪੱਥਰ ਦੇ ਵਿੱਚ ਬੈਠਾ ਜਿਹੜਾ ਕੀੜਾ ਹੈ ਇਹ ਤਾਂ ਗੁਪਤ ਹੈ। ਤਾਚੋ ਮਾਰਗ ਕੋਈ ਰਸਤਾ ਹੀ ਨਹੀਂ ਹੈ ਉਹਦੇ ਤੱਕ ਰੋਜ਼ੀ ਕਿਵੇਂ ਪਹੁੰਚੇ, ਪਰ ਕਿਵੇਂ ਪਹੁੰਚ ਰਹੀ ਹੈ। ਕਹਿ ਤੰਨਾ ਪੂਰਨ ਤਾਹੂ ਕੋ, ਕਿ ਤੰਨਾ ਜੀ ਕਹਿੰਦੇ ਨੇ ਉਸ ਕੀੜੇ ਦਾ ਵੀ ਰੱਬ ਹੈ, ਉਸ ਨੇ ਉਸ ਦਾ ਆਹਾਰ ਉਸ ਬੰਦ ਪੱਥਰ ਚ ਵੀ ਰੱਖਿਆ। ਮਤ ਰੇ ਜੀ ਡਰਾਹੀ, ਹੈ ਮੇਰੇ ਮਨ ਤੂੰ ਐਵੇਂ ਨਾ ਡਰ ਕਿ ਤੈਨੂੰ ਰਿਜ਼ਕ ਮਿਲਣਾ ਕਿ ਨਹੀਂ ਮਿਲਣਾ, ਤੂੰ ਭਰੋਸਾ ਰੱਖ। ਔਰ ਜਿਵੇਂ ਕਿਹਾ ਸੀ ਜੇ ਤਾਵੇਂ ਬ੍ਰਹਮੰਡ ਖੰਡ ਕੋ ਕਰਤਾ ਕਰੇ ਸੋ ਹੋਈ, ਕਿ ਅਲਟੀਮੇਟਲੀ ਉਸ ਵਾਹਿਗੁਰੂ ਦੇ ਕਰਨ ਦੇ ਨਾਲ ਇਹ ਦੁਨੀਆ ਹੁੰਦੀ ਹੈ। ਸੋ ਇਹ ਗੱਲ ਤਾਂ ਸਾਰੀਆਂ ਸਾਨੂੰ ਸਮਝਾਉਣੀਆਂ ਨੇ, ਇਹਦੇ ਬਾਵਜੂਦ ਕੋਈ ਸਾਨੂੰ ਸਮਝ ਥੋੜੀ ਆਉਂਦੀ, ਕਦੇ ਵੀ ਨਹੀਂ ਸਮਝ ਆਉਂਦੀ ਹੈਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ।
ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।